अस्सलाम वालेकुम सारे दोस्तां नूं सलाम जी। अंग्रेज़ ने बरे-सगीर दे ਜਿਹੜੇ ਬਸ਼ਿੰਦੇ ਸੀ ਉਹਨਾਂ ਦੀ ਰਾਏ ਦੇ ਨਾਲ ਸੂਬਾਈ ਤੇ ਮਰਕਜ਼ੀ ਅਸੈਂਬਲੀਆਂ ਮੁੰਤਖਬ ਕਰਾਈਆਂ। ਫਿਰ ਬਤੌਰ ਰੁਕਨ ਮੁੰਤਖਬ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਸੀ ਨਾ ਉਹਨਾਂ ਨੇ ਅੰਗਰੇਜ਼ਾਂ ਦੀ ਖੁਸ਼ਾਮਦ ਸ਼ੁਰੂ ਕਰ ਦਿੱਤੀ ਤਾਂ ਕਿ ਉਹਨਾਂ ਨੂੰ ਕੋਈ ਵਜ਼ਾਰਤ ਮਿਲ ਸਕੇ ਜਾਂ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਸਕੇ। ਅਤੇ ਜਦੋਂ ਇਹ ਲੋਕਾਂ ਨੇ ਆਪਣੇ ਅੰਗਰੇਜ਼ ਆਕਾਉਣ ਦੀ ਖੁਸ਼ਾਮਦ ਅਤੇ ਚਾਪਲੂਸੀ ਕਰਨ ਤੋਂ ਬਾਅਦ ਵਜ਼ਾਰਤਾਂ ਹਾਸਲ ਕਰ ਲਈਆਂ, ਵਜ਼ੀਰ ਬਣ ਗਏ। ਅਤੇ ਫਿਰ ਉੱਥੇ ਬਹੁਤ ਸਾਰੇ ਲੋਕ ਇੱਦਾਂ ਦੇ ਪੈਦਾ ਹੋ ਗਏ ਕਿ ਜਿਨ੍ਹਾਂ ਨੇ ਇਹਨਾਂ ਵਜ਼ੀਰਾਂ ਦੀ ਖੁਸ਼ਾਮਦ ਸ਼ੁਰੂ ਕਰ ਦਿੱਤੀ ਤਾਂ ਕਿ ਆਪਣੇ ਜ਼ਾਤੀ ਕੰਮ ਨਿਕਲਵਾ ਸਕਣ, ਆਪਣੇ ਜ਼ਾਤੀ ਮਫਾਦਾਤ ਹਾਸਲ ਕਰ ਸਕਣ। ਅਤੇ ਇਸੇ ਤਨਾਜ਼ਰ ਵਿੱਚ ਅਲਾਮਾ ਇਕਬਾਲ ਨੇ ਇੱਕ ਨਜ਼ਮ ਲਿਖੀ ਖੁਸ਼ਾਮਦ। ਇਹ ਨਜ਼ਮ ਉਹਨਾਂ ਦੇ ਮਜਮੂਆ ਕਲਾਮ ਜ਼ਰਬ ਕਲੀਮ 'ਚ ਸ਼ਾਮਲ ਹੈ ਜਿਹੜਾ 1936 'ਚ ਆਇਆ ਸੀ। ਅਤੇ ਇਸ ਲਿਹਾਜ਼ ਨਾਲ ਤਕਰੀਬਨ ਨਜ਼ਮ ਜਿਹੜੀ ਹੈ ਨਾ ਇਹ ਕੋਈ 90 ਸਾਲ ਪੁਰਾਣੀ ਨਜ਼ਮ ਹੈ। ਲੇਕਿਨ ਯਕੀਨ ਕਰੋ ਕਿ ਇਹ ਨਜ਼ਮ ਪੜ੍ਹ ਕੇ ਲੱਗਦਾ ਨਹੀਂ ਕਿ 90 ਸਾਲ ਪੁਰਾਣੀ ਨਜ਼ਮ, ਬਿਲਕੁਲ ਇਸ ਤਰ੍ਹਾਂ ਲੱਗਦਾ ਕਿ 2025 'ਚ ਨਜ਼ਮ ਲਿਖੀ ਗਈ ਆ। ਅਤੇ ਮੇਰਾ ਤਾਂ ਯਕੀਨ ਆ ਕਿ ਅਗਰ ਇਹ ਨਜ਼ਮ ਆਮ ਲੋਕਾਂ ਦੇ ਅੱਗੇ ਪੇਸ਼ ਕੀਤੀ ਜਾਵੇ ਔਰ ਉਹਨਾਂ ਨੂੰ ਪੁੱਛਿਆ ਜਾਵੇ ਜਿਹੜੇ ਲੋਕ ਇਸ ਨਜ਼ਮ ਨੂੰ ਨਹੀਂ ਜਾਣਦੇ ਜਾਂ ਜਿਹੜੇ ਇਕਬਾਲੀਆ ਦਾ ਸ਼ਗਫ ਨਹੀਂ ਰੱਖਦੇ ਕਿ ਇਹ ਨਜ਼ਮ ਕਿੰਨੀ ਕੁ ਪੁਰਾਣੀ ਆ, ਅਤੇ ਮੇਰਾ ਖਿਆਲ ਹੈ ਕਿ ਕੋਈ 90% ਲੋਕ ਇਹ ਦੱਸ ਕਹਿਣਗੇ ਕਿ ਇਹ ਨਜ਼ਮ ਜਿਹੜੀ ਨਾ ਕਿਸੇ ਅੱਜ ਕੱਲ੍ਹ ਦੇ ਸ਼ਾਇਰ ਦੀ ਹੈ ਅਤੇ ਮੌਜੂਦਾ ਪਾਕਿਸਤਾਨ ਦੇ ਹਾਲਾਤ ਨੂੰ ਦੇਖਦੇ ਹੋਏ ਲਿਖੀ ਗਈ ਆ। ਅਤੇ ਇਹ ਨਜ਼ਮ ਪੜ੍ਹ ਕੇ ਮੈਂ ਤਾਂ ਇਸੇ ਨਤੀਜੇ 'ਤੇ ਪਹੁੰਚਿਆ ਕਿ ਬਰੇ-ਸਗੀਰ ਤਕਸੀਮ ਹੋ ਗਿਆ, ਅਸੀਂ ਆਜ਼ਾਦੀ ਹਾਸਲ ਕਰ ਲਈ, ਲੇਕਿਨ ਨਾ ਤਾਂ ਸਾਡਿਆਂ ਰਵੱਈਆਂ 'ਚ ਕੋਈ ਤਬਦੀਲੀ ਆਈ, ਨਾ ਸਾਡੇ ਸਿਆਸਤਦਾਨਾਂ ਦੇ ਰਵੱਈਏ ਤਬਦੀਲੀ ਆਈ, ਨਾ ਅਸੀਂ ਉਸ ਨਿਜ਼ਾਮ ਦੇ ਕੋਲੋਂ ਛੁਟਕਾਰਾ ਹਾਸਲ ਕਰ ਸਕੇ ਜਿਹੜਾ ਅੰਗਰੇਜ਼ ਦੌਰ 'ਤੇ ਜਿਸ ਨੇ ਸਾਨੂੰ ਜਕੜਿਆ ਹੋਇਆ। ਅਤੇ ਇਹ ਪਹਿਲੇ ਨਜ਼ਮ ਸੁਣੋ ਅਤੇ ਫਿਰ ਜਿਹੜੀ ਗੱਲ ਮੈਂ ਕਹੀ ਹੈ ਦੱਸੋ ਕਿ ਗੱਲ ਕਿੱਥੇ ਤੱਕ ਦਰੁਸਤ ਆ ਜਾਂ ਗਲਤ ਆ। ਅਤੇ ਜਨਾਬ ਨਜ਼ਮ ਤੁਹਾਡੀ ਖਿਦਮਤ ਮੈਂ ਪੇਸ਼ ਕਰਦਾ ਅਤੇ ਨਜ਼ਮ ਹੈ ਜਨਾਬ ਖੁਸ਼ਾਮਦ। میں کار جہاں سے نہیں آگاہ و لیکن، میں کار جہاں سے نہیں آگاہ و لیکن، ارباب نظر سے نہیں پوشیدہ کوئی راز، ارباب نظر سے نہیں پوشیدہ کوئی راز، کارتوبی حکومت کے وزیروں کی خوشامد، کارتوبی حکومت کے وزیروں کی خوشامد، دستور نیا اور نئے دور کا آغاز، دستور نیا اور نئے دور کا آغاز۔ معلوم نہیں ہے یہ خوشامد کی حقیقت، معلوم نہیں ہے یہ خوشامد کی حقیقت، کہہ دے کوئی اگر الو کو رات کا شہباز، کہہ دے کوئی الو کو اگر رات کا شہباز۔ تو جناب نظم ਤੁਹਾਡੀ ਖਿਦਮਤ 'ਚ ਪੇਸ਼ ਕਰਤੀ ਹੈ। ਇਹ ਹੁਣ